ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ। ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ 'ਚ ਬੈਠ ਕੇ ਦੇਖਦੇ ਸੁਣ ਰਹੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਉਹਨਾਂ ਤੋਂ ਅੱਜ ਦੇ ਅਹਿਮ ਇਸ਼ੂਜ਼ ਬਾਰੇ ਵਿਚਾਰ ਸੁਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 18 ਜੁਲਾਈ 2017 3 ਸਾਵਨ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸ ਦਈਏ, ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਪਹਿਲੇ ਇਸ਼ੂ ਬਾਰੇ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ, ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਦਿਵਸ ਦੀ ਸਮੂਹ ਸਿੱਖ ਸੰਗਤ ਨੂੰ, ਸਮੁੱਚੇ ਉਸ ਜਗਤ ਨੂੰ ਜਿਹੜੇ ਸਿੱਖਾਂ ਨਾਲ ਪਿਆਰ ਕਰਦੇ ਨੇ, ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਇਨਸਾਨੀਅਤ ਨਾਲ ਜੁੜਿਆ ਹੋਇਆ ਸਮਝਦੇ ਆ, ਉਸ ਦੇ ਲਈ ਸਤਿਕਾਰ ਰੱਖਦੇ ਨੇ, ਇਸ ਦਿਨ ਦੇ ਉੱਤੇ ਮੁਬਾਰਕਬਾਦ ਪੇਸ਼ ਕਰਦੇ। ਔਰ ਜਿੱਥੇ ਇੱਕ ਪਾਸੇ ਪਿਛਲੇ ਲਗਭਗ 2-3 ਦਿਨਾਂ ਤੋਂ ਹੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਅਖੰਡ ਪਾਠ ਸਾਹਿਬ ਰੱਖੇ ਗਏ, ਦਿੱਲੀ ਦੇ ਵਿੱਚ ਨਗਰ ਕੀਰਤਨ ਹੁੰਦਾ ਹੈ ਇਸ ਸੰਬੰਧੀ, ਔਰ ਦੂਸਰੇ ਪ੍ਰੋਗਰਾਮ ਚੱਲ ਰਹੇ ਨੇ, ਜ਼ਾਹਰ ਹੈ ਕਿ ਦਿੱਲੀ ਦੇ ਵਿੱਚ ਜਿਹੜੀ ਗੁਰਦੁਆਰਾ ਬੰਗਲਾ ਸਾਹਿਬ ਦੀ ਇਸ ਵੇਲੇ ਇਤਿਹਾਸਕ ਅਹਿਮੀਅਤ ਹੈ, ਬੇਸ਼ੱਕ ਲਗਭਗ 10 ਇਤਿਹਾਸਕ ਗੁਰਦੁਆਰੇ ਦਿੱਲੀ 'ਚ ਮੌਜੂਦ ਨੇ ਜੀ, ਲੇਕਿਨ ਜੇ ਅਸੀਂ ਇਹ ਕਹਿਣਾ ਹੋਏ ਕਿ ਦਿੱਲੀ ਦੇ ਵਿੱਚ ਜਿੱਥੇ ਗੈਰ ਸਿੱਖ ਵੀ, ਬੇਸ਼ੱਕ ਗੁਰਦੁਆਰਾ ਸੀਸਗੰਜ ਸਾਹਿਬ ਚਾਂਦਨੀ ਚੌਂਕ 'ਚ ਮੁਕਾਮ ਹੈ ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨਾਲ ਜੁੜਿਆ ਹੋਇਆ, ਔਰ ਜਿੱਥੇ ਗੁਰਦੁਆਰਾ ਬੰਗਲਾ ਸਾਹਿਬ ਹੈ 8ਵੇਂ ਪਾਤਸ਼ਾਹ ਨਾਲ ਸੰਬੰਧਿਤ, ਜਦੋਂ ਕਿ ਉਹ ਦਿੱਲੀ ਜਾਂਦੇ ਨੇ ਔਰ ਰਾਜਾ ਜੈ ਸਿੰਘ, ਜਿਹੜਾ ਕਿ ਜਦੋਂ ਅਸੀਂ ਰਾਜਸਥਾਨ ਦਾ ਸ਼ਹਿਰ ਜੈਪੁਰ ਦੇਖਦੇ ਹਾਂ ਤੇ ਇਹ ਉੱਥੋਂ ਦਾ ਹੀ ਜੈ ਸਿੰਘ ਸਵਾਈ ਰਾਜਾ ਜੀ, ਉਸ ਦੇ ਬੰਗਲੇ ਦੇ ਵਿੱਚ ਉਹਨਾਂ ਦਾ ਠਹਿਰਾਵ ਹੁੰਦਾ ਹੈ। ਔਰ ਇੱਕ ਵੱਖਰਾ ਇਤਿਹਾਸ ਹੈ ਕਿ ਕਿਵੇਂ ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਸਾਹਿਬ ਵੀ ਉਸ ਸਿਧਾਂਤ ਨੂੰ ਹੀ, ਜੋ ਗੁਰੂ ਨਾਨਕ ਸਾਹਿਬ ਨੇ ਸਥਾਪਿਤ ਕੀਤਾ ਸੀ ਕਿ ਭਾਈ ਜ਼ਬਰ ਨੂੰ ਚੈਲੰਜ ਕਰਨਾ, ਜ਼ਾਲਮ ਦੇ ਸਾਹਮਣੇ ਖਲੋਣਾ ਔਰ ਦੁਖੀ ਇਨਸਾਨੀਅਤ ਦੀ, ਮਾਨਵਤਾ ਦੀ ਸੇਵਾ ਕਰਨੀ ਜੀ। ਹੁਣ ਅੱਜ ਦੁਨੀਆ 'ਚ ਅਸੀਂ ਦੇਖਦੇ ਹਾਂ ਕਿ ਸਮਾਲ ਪੌਕਸ, ਚੇਚਕ ਨਾਂ ਦੀ ਬਿਮਾਰੀ ਦੁਨੀਆ 'ਚ ਕਿਤੇ ਨਹੀਂ ਹੈ, ਲੇਕਿਨ ਇੱਕ ਉਹ ਜ਼ਮਾਨਾ ਸੀ ਜਦੋਂ ਕਿ ਅਜੇ ਇਹ ਇੰਜੈਕਸ਼ਨਜ਼ ਔਰ ਵੈਕਸੀਨੇਸ਼ਨਜ਼ ਔਰ ਇਹਨਾਂ ਦੀ ਕਾਢ ਨਹੀਂ ਸੀ ਹੋਈ। ਸ਼ਹਿਰਾਂ ਦੇ ਸ਼ਹਿਰ ਖਾਲੀ ਹੋ ਜਾਂਦੇ ਸੀ, ਚੇਚਕ ਹੋਏ, ਪਲੇਗ ਹੋਏ, ਟੀਬੀ ਹੋਏ, ਔਰ ਚੇਚਕ ਔਰ ਪਲੇਗ ਤਾਂ ਖਾਸ ਤੌਰ 'ਤੇ ਅਜੇ ਵੀ ਇੰਗਲੈਂਡ ਦੇ ਵਿੱਚ ਇੱਕ ਮਸ਼ਹੂਰ ਸ਼ਹਿਰ ਹੈ, ਉਹਨੂੰ ਗ੍ਰੇਵਸੈਂਡ ਕਹਿੰਦੇ ਨੇ, ਔਰ ਗ੍ਰੇਵਸੈਂਡ ਆਇਆ ਹੀ ਇੱਥੋਂ ਹੈ ਕਿ ਵੀ ਇਹ ਜਿਹੜਾ ਇੱਥੇ ਸਾਰੇ ਜਿਹੜੇ ਨੇ ਉਹ ਗ੍ਰੇਵਜ਼ ਵੱਲ ਤੋਰੇ ਹੋਏ ਸੀ ਚੇਚਕ ਦੀ ਬਿਮਾਰੀ ਨੇ ਜੀ। ਔਰ ਜਦੋਂ ਅਸੀਂ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਜੀਵਨ ਔਰ ਪਰਉਪਕਾਰੀ ਜੀਵਨ ਦੇਖਦੇ ਹਾਂ ਕਿ ਜਿੱਥੇ ਉਹਨਾਂ ਨੇ ਬਾਲ ਉਮਰ ਦੇ ਵਿੱਚ ਉਸ ਘਰ ਨੂੰ, ਗੁਰੂ ਨਾਨਕ ਦੇ ਘਰ ਨੂੰ, ਜਿਹੜਾ ਜਿਸ ਪ੍ਰਥਾਏ ਜਦੋਂ ਅਸੀਂ ਬਾਣੀ 'ਚ ਪੜ੍ਹਦੇ ਹਾਂ ਕਿ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਦ ਦੇ, ਕਿ ਇਹ ਗੁਰੂ ਨਾਨਕ ਦਾ ਰਾਜ ਜਿਹਦਾ ਕਿਲਾ ਸੱਚ ਦਾ ਹੈ ਔਰ ਜਿਸ ਦੀ ਨੀਂਹ ਬੜੀ ਪੁਖਤਾ ਹੈ, ਔਰ ਇਸ ਸੱਚ ਦੇ ਕਿਲੇ ਵਾਲੇ ਇਸ ਘਰ ਨੂੰ, ਜਿਵੇਂ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਬਾਲ ਉਮਰ ਦੇ ਵਿੱਚ ਵੀ ਉਸ ਵੇਲੇ ਦੇ ਹਾਕਮ, ਉਹ ਬੇਸ਼ੱਕ 4 ਚਫੇਰੇ ਬ੍ਰਾਹਮਣਵਾਦੀ ਰੂਲਰ ਸਨ, ਉਹ ਭਾਵੇਂ ਛੱਜੂ ਝਿਓਰ ਦੀ ਸਾਖੀ ਹੋਏ ਜਾਂ ਹੋਰ ਵਾਕਿਆਤ ਹੋਣ, ਜਾਂ ਫਾਈਨਲੀ ਔਰੰਗਜ਼ੇਬ ਦੇ ਸਾਹਮਣੇ ਜਿਹੜਾ ਉਸ ਨੂੰ ਚੈਲੰਜ ਕਰਨ ਦੀ ਲਾਈਨ ਹੋਏ, ਲੇਕਿਨ 8ਵੇਂ ਪਾਤਸ਼ਾਹ ਉਸ ਵੇਲੇ ਦਿੱਲੀ 'ਚ ਜਾਂਦੇ ਨੇ ਜਦੋਂ ਕਿ ਸਾਰੇ ਸ਼ਹਿਰ ਦੇ ਵਿੱਚ ਚੇਚਕ ਫੈਲੀ ਹੋਈ ਸੀ, ਲੋਕ ਘਰ ਛੱਡ ਕੇ ਦੌੜ ਰਹੇ ਸੀ, ਮੁਰਦੇ ਰੁਲ ਰਹੇ ਸੀ, ਕੋਈ ਉਹਨਾਂ ਨੂੰ ਜਿਹੜਾ ਦਫਨਾਉਣ ਜਾਂ ਸੰਸਕਾਰ ਲਈ ਤਿਆਰ ਨਹੀਂ ਸੀ ਹੁੰਦਾ, ਕਿਉਂਕਿ ਸ਼ਹਿਰ ਖਾਲੀ ਹੋ ਜਾਂਦੇ ਸੀ ਜਦੋਂ ਇਸ ਬਿਮਾਰੀ ਦਾ ਪ੍ਰਕੋਪ ਹੁੰਦਾ ਸੀ। ਪਰ ਗੁਰੂ ਹਰਕ੍ਰਿਸ਼ਨ ਸਾਹਿਬ ਉਸ ਮੌਕੇ ਤੇ ਹੀ ਜਾਂਦੇ ਨੇ, ਸ਼ਹਿਰੀਆਂ ਦੇ ਨਾਲ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ, ਨਾ ਸਿਰਫ ਉਹਨਾਂ ਦੇ ਸਾਰੇ ਸਿੱਖ ਜਿਹੜੇ ਨੇ ਉਹਦੇ 'ਚ ਜਿਹੜੇ ਮਰ ਰਹੇ ਨੇ ਜਾਂ ਜਿਹੜੇ ਦਫਨਾਉਣ ਜਾਂ ਸੰਸਕਾਰ ਕਰਨ, ਉਸ ਦੇ ਵਿੱਚ ਪਾਰਟਿਸਿਪੇਸ਼ਨ ਕਰਦੇ ਨੇ, ਸਗੋਂ ਗੁਰੂ ਸਾਹਿਬ ਦਾ ਦੀਦਾਰ, ਗੁਰੂ ਸਾਹਿਬ ਦਾ ਜਿਹੜਾ ਗਲਿੰਪਸ ਹੈ ਜੀ ਬੰਗਲਾ ਸਾਹਿਬ ਦਾ, ਜਿੱਥੇ ਅੱਜ ਮੁਕਾਮ ਹੈ,
ਉੱਥੇ ਹੀ ਔਰ ਉਸ ਚਬੱਚੇ ਜਿਹਦੇ ਨਾਲ ਜੁੜਿਆ ਹੋਇਆ ਅੱਜ ਉਹ ਸਾਰਾ ਸਰੋਵਰ ਹੈ, ਉਹ ਲੋਕਾਂ ਦੇ ਲਈ ਹੀਲਿੰਗ ਇਫੈਕਟ ਰੱਖਦਾ ਹੈ, ਉਹਨਾਂ ਦਾ ਵਿਸ਼ਵਾਸ ਜਿਹੜਾ ਉਹਨਾਂ ਨੂੰ ਠੀਕ ਕਰਦਾ ਹੈ। ਔਰ ਗੁਰੂ ਦੀ ਰਹਿਮਤ ਦੇ ਨਾਲ ਜਿਹੜਾ ਹੈ ਉਸ ਸ਼ਹਿਰ ਦੇ ਵਿੱਚ ਜਿੱਥੇ ਬਿਲਕੁਲ ਇੱਕ ਉਦਾਸੀ ਔਰ ਇੱਕ ਭੱਜਣ ਦੀ ਲਾਈਨ ਸੀ, ਉਹਨਾਂ ਦੇ ਵਿੱਚ ਠਹਿਰਾਵ ਆਉਂਦਾ। ਸੋ ਜ਼ਾਹਰ ਹੈ ਕਿ ਉਸ ਬੰਗਲਾ ਸਾਹਿਬ 'ਚ ਅੱਜ ਵੀ, ਔਰ ਜਦੋਂ ਤੁਸੀਂ ਉੱਥੇ ਜਾ ਕੇ ਦੇਖੋ ਜਾਂ ਉਹਨਾਂ ਨਾਲ ਜੁੜੀਆਂ, ਕਿ ਬਹੁਤ ਸਾਰੇ ਗੈਰ ਸਿੱਖ ਵੀ ਜਿਹੜੇ ਬਿਮਾਰੀ ਦੇ ਰੋਗੀ ਸਾਰੇ ਹਸਪਤਾਲਾਂ ਤੋਂ ਜਿਨ੍ਹਾਂ ਨੂੰ ਜਵਾਬ ਮਿਲ ਜਾਂਦਾ, ਉਹ ਆ ਕੇ ਇੱਥੇ ਹੀ ਜਿਹੜੇ ਨੇ ਉਹ ਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਨੇ ਜੀ। ਔਰ ਮੈਂ ਸਮਝਦਾ ਵੀ ਜਦੋਂ ਅਸੀਂ 10ਵੇਂ ਪਾਤਸ਼ਾਹ ਦੇ ਸ਼ਬਦ ਅਰਦਾਸ ਦੇ ਰੋਜ਼ਾਨਾ ਅਸੀਂ ਦੁਹਰਾਉਂਦੇ ਹਾਂ, ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਸੋ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਡਿੱਠਣ ਦੇ ਨਾਲ ਦੁੱਖ ਜਾਣ ਦੀ ਗੱਲ, ਹਾਲਾਂ ਜਦੋਂ ਅਸੀਂ ਤਰਕਵਾਦ ਦੇ ਨਾਲ ਗੱਲ ਕਰਨ ਵਾਲਿਆਂ ਨੂੰ ਦੇਖਾਂਗੇ ਤੇ ਬਹੁਤ ਵਾਰ ਬਹੁਤ ਸਾਰੇ ਸਵਾਲ ਖੜੇ ਕੀਤੇ ਜਾਂਦੇ ਨੇ, ਪਰ ਮੈਂ ਸਮਝਦਾ ਹਾਂ ਵੀ ਇਹ ਇੱਕ ਉਸ ਅੰਦਰੂਨੀ ਫੇਥ ਨਾਲ ਜੁੜੀ ਹੋਈ ਗੱਲ ਵੀ ਹੈ ਜੀ। ਔਰ ਗੁਰੂ ਦੀ ਜ਼ਾਹਰਾ ਕਲਾ ਹਰ ਪਾਸਿਓਂ ਵਾਪਰਦੀ ਹੈ। ਜਦੋਂ ਅਸੀਂ ਸਰੀਰਕ ਰੋਗ, ਮਾਨਸਿਕ ਰੋਗ, ਕਲ ਕਲੇਸ਼ ਤਨ ਮਾਹੇ ਮਟਾਵੋ ਦੀ ਅਸੀਂ ਗੱਲ ਕਰਦੇ ਹਾਂ, ਤਾਂ ਸੋ ਤਨ ਨੂੰ ਕਲੇਸ਼ ਵੀ ਨੇ, ਤਨ ਨੂੰ ਰੋਗ ਵੀ ਨੇ, ਤੇ ਜੇ ਅਸੀਂ ਸਰਬ ਰੋਗ ਕਾ ਔਖਦ ਨਾਮ ਇਸ ਦੇ ਨਾਲ ਅਸੀਂ ਤੁਰਦੇ ਹਾਂ, ਤਾਂ ਫਿਰ ਜ਼ਾਹਰ ਹੈ ਕਿ ਜਿਸ ਪਿਆਰੇ ਨੂੰ ਅਸੀਂ ਆਪਣਾ ਆਪਾ ਦਿੰਦੇ ਹਾਂ ਔਰ ਨਿਰੰਕਾਰ ਦੇ ਚਰਨਾਂ ਦੇ ਵਿੱਚ ਜਾਚਨਾ ਅਰਦਾਸ ਦੇ ਵਿੱਚੋਂ ਬਲ ਹੁੰਦਾ ਕਿ ਜਿਸ ਦੇ ਨਾਲ ਤੁਸੀਂ ਜਿਹੜਾ ਹੈ ਉਹ ਅਰੋਗ ਵੀ ਹੁੰਦੇ ਹੋ, ਔਰ ਜੀਵਨ ਦੇ ਅੰਦਰ ਜਦੋਂ ਤੁਹਾਡੇ ਨਾਮ ਆ ਜਾਂਦਾ ਹੈ, ਤੁਸੀਂ ਫਿਰ ਭਾਣੇ ਦੇ ਵਿੱਚ ਰਹਿਣਾ, ਭਾਣੇ ਨੂੰ ਮੰਨਣਾ, ਇਸ ਸਭ ਦੇ ਵੀ ਜਿਹੜੇ ਹੈ ਉਸ ਦੇ ਇਸ ਰਸਤੇ ਦੇ ਤੁਸੀਂ ਪਾਂਧੀ ਬਣਦੇ ਹੋ। ਸੋ ਇੱਕ ਪਾਸੇ ਸਿੱਖ ਜਗਤ ਉਸ ਪਰਉਪਕਾਰੀ ਸਤਿਗੁਰੂ ਬਾਲਾ ਪ੍ਰੀਤਮ ਦਾ ਪ੍ਰਕਾਸ਼ ਮਨਾ ਰਿਹਾ, ਔਰ ਅੱਜ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਇਸ ਦਿਨ ਦੇ ਮੌਕੇ ਹੀ ਲਗਭਗ ਭਾਰਤ ਦੀ ਸਰਕਾਰ ਨੇ ਇੱਕ ਹੋਰ ਤੋਹਫਾ ਸਿੱਖਾਂ ਨੂੰ ਦਿੱਤਾ ਜੀ। ਔਰ ਜ਼ਾਹਰ ਹੈ ਕਿ ਜਿਹੜਾ ਕ੍ਰਿਮੀਨਲ ਟ੍ਰਾਈਬ ਤੋਂ 10 ਅਕਤੂਬਰ 1947 ਤੋਂ ਜਿਹੜਾ ਸਰਕੂਲਰ ਭਾਰਤ ਸਰਕਾਰ ਦਾ ਆਇਆ, ਜਿਹੜਾ ਸਫ਼ਰ ਸਿੱਖਾਂ ਦਾ ਸ਼ੁਰੂ ਹੋਇਆ, ਉਹਦੇ 'ਚ ਇੱਕ ਚੈਪਟਰ ਹੋਰ ਐਡ ਹੋਇਆ ਕਿ 37 ਸਾਲ ਬਾਅਦ ਜੀ ਉਹਨਾਂ ਦੋ ਜਿਹੜੇ ਕਦੇ ਬੱਚੇ ਸੀ ਜਾਂ ਨੌਜਵਾਨੀ 'ਚ ਪੈਰ ਧਰ ਰਹੇ ਸੀ, ਔਰ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾ ਸਹਾਰਦੇ ਹੋਏ, ਔਰ ਉਸ ਵੇਲੇ ਜਿਹੜੇ ਸਿੱਖ ਕੌਮ ਦੀ ਪੀੜ ਨੂੰ ਸਮਝਣ ਵਾਲੇ ਸਿੱਖੀ ਦੇ ਪ੍ਰਚਾਰਕ, ਪਰ ਅੱਜ ਜਦੋਂ ਅਸੀਂ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲੇ ਕਰਕੇ ਉਹਨਾਂ ਨੂੰ ਯਾਦ ਕਰਦੇ ਹਾਂ, ਉਹਨਾਂ ਦੀ ਜਿਹੜੀ ਹੈ 20 ਸਤੰਬਰ 1981 ਨੂੰ ਗ੍ਰਿਫਤਾਰੀ ਤੋਂ ਬਾਅਦ ਜਿਨ੍ਹਾਂ 5 ਨੌਜਵਾਨਾਂ ਨੇ, ਇਹਨਾਂ 'ਚ ਇੱਕ ਸ਼ਾਇਦ ਈਵਨ 16 ਸਾਲ ਦਾ ਬੱਚਾ ਸੀ, ਜਿਨ੍ਹਾਂ ਨੇ ਇੱਕ ਜਹਾਜ਼ ਅਗਵਾ ਕੀਤਾ ਸੀ, ਲਾਹੌਰ ਲੈ ਗਏ ਸੀ ਇੰਡੀਅਨ 에ਅਰਲਾਈਨਸ ਦਾ। ਹਾਲਾਂਕਿ ਉਸ ਜਹਾਜ਼ ਨੂੰ ਜਾਂ ਜਹਾਜ਼ ਦੇ ਮੁਸਾਫਰਾਂ ਨੂੰ ਕੋਈ ਨੁਕਸਾਨ ਨਹੀਂ ਸੀ ਪਹੁੰਚਾਇਆ ਗਿਆ, ਕੋਈ ਉਹਨਾਂ ਦੇ ਕੋਲ ਬੰਬ ਜਾਂ ਦੂਜਾ ਨਹੀਂ ਸੀ, ਇੱਕ ਜਸ ਦਬਕੇ ਦੇ ਨਾਲ ਹੀ ਉਹ ਲੈ ਗਏ। ਔਰ ਉਹਨਾਂ ਦੀ ਮੰਗ ਇਹ ਸੀ ਕਿ ਭਾਈ ਇੱਕ ਪਾਸੇ ਉਹੀ ਭਾਰਤ ਹੈ ਜਿੱਥੇ ਜਿਨ੍ਹਾਂ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ। ਚੰਦੋ ਕਲਾਂ ਦਾ ਵਾਕਿਆ ਸਾਹਮਣੇ ਸੀ ਕਿ ਜਦੋਂ ਚੰਦੋ ਕਲਾਂ ਹਰਿਆਣੇ ਦੇ ਵਿੱਚ ਉਹਨਾਂ ਬੱਸਾਂ ਨੂੰ ਅੱਗ ਲਾਈ ਗਈ ਜਿਨ੍ਹਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਔਰ ਦੂਸਰਾ ਧਾਰਮਿਕ ਲਿਟਰੇਚਰ ਸੀ, ਔਰ ਫਿਰ ਅਕਾਲ ਤਖਤ ਦੀ ਬੇਹਰਮਤੀ, ਉਹ ਭਾਵੇਂ ਲਾਲਾ ਜਗਤ ਨਾਰਾਇਣ ਦੀ ਅਖਬਾਰ ਹੋਏ, ਵਰਿੰਦਰ ਦੀ ਪ੍ਰਤਾਪ ਅਖਬਾਰ ਹੋਏ, ਯਸ਼ ਦੀ ਮਿਲਾਪ ਅਖਬਾਰ ਹੋਏ, ਔਰ ਸੰਤ ਪਿੰਡਰਾਂਵਾਲੇ ਜਿਹੜੇ ਸਿੱਖੀ ਦਾ ਪ੍ਰਚਾਰ, ਨਸ਼ਿਆਂ ਤੋਂ ਛੁਡਾਉਣਾ, ਅੰਮ੍ਰਿਤ ਧਾਰੀ ਬਣਾਉਣ ਵੱਲ ਜਿਹੜਾ ਸਿੱਖਾਂ ਨੂੰ ਸਿੱਖੀ ਵੱਲ ਮੋੜਨ ਦਾ ਯਤਨ ਸੀ, ਉਹਨਾਂ ਦੀ ਆਵਾਜ਼ ਨੂੰ ਬੰਦ ਕਰਨ ਦੇ ਲਈ ਜਿਹੜਾ ਉਹ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਔਰ ਇਹਨਾਂ 5 ਨੌਜਵਾਨਾਂ ਦੀ ਜਿਨ੍ਹਾਂ ਨੇ ਇਹ ਜਹਾਜ਼ ਹਾਈਜੈਕ ਕੀਤਾ, ਇਹ ਮੰਗ ਸੀ ਕਿ ਸੰਤ ਪਿੰਡਾਂ ਵਾਲਿਆਂ ਨੂੰ ਰਿਹਾ ਕੀਤਾ ਜਾਏ, ਔਰ ਚੰਦੋ ਕਲਾਂ ਦੇ ਵਿੱਚ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੈਂਚੀਆਂ ਦੀ, ਸਾਡੇ ਧਾਰਮਿਕ ਸਾਹਿਤ ਦੀ ਬੇਅਦਬੀ ਕੀਤੀ ਹੈ, ਉਹਨਾਂ ਨੂੰ ਸਜ਼ਾ ਯਾਫਤਾ ਕੀਤਾ ਜਾਏ। ਹਾਲਾਂਕਿ ਕਿਉਂਕਿ ਉਹਨਾਂ ਕੋਲ ਕੋਈ ਹਥਿਆਰ ਨਹੀਂ ਸਨ, ਪਾਕਿਸਤਾਨ ਦੇ ਜਿਹੜੇ ਉਹਨਾਂ ਦੇ ਸਿਕਿਉਰਿਟੀ ਵਾਲੇ ਜਾਂ ਦੂਸਰੇ ਕਮਾਂਡੋਜ਼ ਜਾਂ ਦੂਜੇ, ਉਹਨਾਂ ਨੇ ਬਹੁਤ ਜਲਦੀ, ਕਿਉਂਕਿ ਉਹ ਲਾਹੌਰ ਲੈ ਗਏ ਉਡਾ ਕੇ ਜਹਾਜ਼ ਨੂੰ, ਪਾਇਲਟਸ ਲੈ ਗਏ ਉਹਨਾਂ ਦੇ ਹੁਕਮ ਨੂੰ ਮੰਨਦੇ ਆ, ਸੋ ਉਹਨਾਂ ਦੇ ਉੱਤੇ ਉਹਨਾਂ ਨੇ ਸਿਕਿਉਰਿਟੀ ਕਮਾਂਡੋਜ਼ ਨੇ ਕਾਬੂ ਪਾ ਲਿਆ ਸੀ, ਔਰ ਬਾਅਦ ਦੇ ਵਿੱਚ ਉਹਨਾਂ ਦੇ ਉੱਤੇ ਮੁਕੱਦਮਾ ਚੱਲਿਆ 5 ਦੇ ਉੱਤੇ। ਉਹਨਾਂ 5 ਦੇ ਵਿੱਚ ਭਾਈ ਗਜਿੰਦਰ ਸਿੰਘ
ਜਿਨ੍ਹਾਂ ਜਿਹੜੇ ਉਸ ਵੇਲੇ ਦਲ ਖਾਲਸਾ ਜਥੇਬੰਦੀ ਜਿਹੜੀ ਅੱਜ ਵੀ ਐਕਟਿਵ ਹੈ ਉਹਦੇ ਮੁਖੀ ਸਨ ਜੀ। ਕਰਨ ਸਿੰਘ ਜਿਨ੍ਹਾਂ ਦਾ ਸਬੰਧ ਜੰਮੂ ਕਸ਼ਮੀਰ ਨਾਲ ਸੀ, ਉਹ ਵੀ ਸ਼ਾਇਦ ਟੀਚਰ ਰਹੇ ਸਨ, ਉਹਨਾਂ ਨੂੰ ਮਾਸਟਰ ਕਰਨ ਸਿੰਘ ਕਰਕੇ ਜਾਣਿਆ ਜਾਂਦਾ ਹੈ, ਜਾਂ ਵੈਸੇ ਪੜ੍ਹੇ ਲਿਖੇ ਹੋਣਗੇ, ਮਾਸਟਰ ਜੀ ਕਹਿਣ ਲੱਗ ਗਿਆ ਉਹਨਾਂ ਨੂੰ। ਇਸੇ ਤਰ੍ਹਾਂ ਤੇਜਿੰਦਰਪਾਲ ਸਿੰਘ ਔਰ ਸਤਨਾਮ ਸਿੰਘ ਪੌਂਟਾ ਸਾਹਿਬ ਜੀ, ਕਿਉਂਕਿ ਇਹ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤੇ ਇਹ ਸ਼ਾਇਦ 16 ਸਾਲ ਸਭ ਤੋਂ ਯੰਗ ਏਜ ਸੀ। ਪੌਂਟਾ ਸਾਹਿਬ ਹਿਮਾਚਲ ਦੇ ਰਹਿਣ ਵਾਲੇ, ਔਰ ਜਸਬੀਰ ਸਿੰਘ, ਇਹ 5 ਇਹ ਨੌਜਵਾਨ ਸਨ। ਔਰ ਉਹਨਾਂ ਨੂੰ ਉੱਥੇ ਟਰਾਇਲ ਚੱਲਿਆ ਲਾਹੌਰ ਦੇ ਵਿੱਚ, ਔਰ ਇਹ ਉਮਰ ਕੈਦ ਉਹਨਾਂ ਨੂੰ ਹੋਈ। ਸੋ 14 ਸਾਲ ਇਹਨਾਂ ਸਾਰਿਆਂ ਨੇ ਉੱਥੇ ਜੇਲ੍ਹਾਂ ਦੇ ਵਿੱਚ ਗੁਜ਼ਾਰੀ। ਔਰ ਇਹ ਉਹ ਵੇੜਾ ਸੀ ਜਦੋਂ ਕਿ ਅਜੇ ਪਾਕਿਸਤਾਨ ਦੇ ਵਿੱਚ ਕੋਈ ਸਿੱਖ ਦੋਸਤੀ ਦਾ ਮਾਹੌਲ ਜਿਹੜਾ ਜੂਨ 84 ਤੋਂ ਵੀ ਕੁਝ ਵਰੇ ਬਾਅਦ ਡਿਵੈਲਪ ਹੋਇਆ ਤੋਂ ਨਹੀਂ ਸੀ। ਇੰਡੀਆ ਨਾਲ ਪੂਰਾ ਕੋਆਪਰੇਟ ਕੀਤਾ ਪਾਕਿਸਤਾਨ ਸਰਕਾਰ ਨੇ, ਔਰ ਇਸ ਦੇ ਨਤੀਜੇ ਵਜੋਂ ਉਹਨਾਂ ਨੇ ਜਦੋਂ 14 ਸਾਲ ਉਹਨਾਂ ਦੀ ਕੈਦ ਖਤਮ ਹੋਈ, ਭਾਈ ਗਜਿੰਦਰ ਸਿੰਘ ਉਹਨਾਂ ਨੇ ਬਾਹਰ ਆਉਣਾ ਚਾਹਿਆ, ਜਰਮਨ ਜਾਂ ਦੂਸਰੇ, ਪਰ ਇੰਡੀਅਨ ਸਿਕਿਉਰਿਟੀ ਫੋਰਸਿਸ ਪਿੱਛੇ ਪਈਆਂ ਸੀ, ਉਹਨਾਂ ਨੂੰ ਵਾਪਸ ਮੁੜਨਾ ਪਿਆ। ਔਰ ਉਹਨਾਂ ਦੇ ਵਿੱਚ ਕਰਨ ਸਿੰਘ ਔਰ ਜਸਬੀਰ ਸਿੰਘ ਇਹ ਯੂਰਪ ਦੇ ਸਵਿਟਜ਼ਰਲੈਂਡ ਦੇਸ਼ 'ਚ ਪਹੁੰਚੇ। ਉੱਥੇ ਉਹਨਾਂ ਨੂੰ ਅਸਾਈਲਮ ਜਾਂ ਰਿਫਿਊਜੀ ਸਟੇਟਸ ਮਿਲਿਆ, ਉੱਥੇ ਸਟੇ ਹੋਏ। ਪਰ ਇਹ 2 ਨੌਜਵਾਨ ਜਿਨ੍ਹਾਂ ਦੇ ਵਿੱਚ ਤੇਜਿੰਦਰਪਾਲ ਸਿੰਘ ਇਹ ਕੈਨੇਡਾ ਆਏ, ਔਰ ਸਤਨਾਮ ਸਿੰਘ ਪੌਂਟਾ ਸਾਹਿਬ ਇੱਥੇ ਨਿਊਯਾਰਕ ਆਏ, ਸ਼ਾਇਦ ਨਿਊ ਜਰਸੀ ਦੀ ਉਹ ਜੇਲ੍ਹ 'ਚ ਰਹੇ। ਕਿਉਂਕਿ ਸਤਨਾਮ ਸਿੰਘ ਪੌਂਟਾ ਸਾਹਿਬ ਤੇ ਇੱਥੇ ਜਦੋਂ ਆਏ ਤਾਂ ਇਹਨਾਂ ਨੂੰ ਜਿਹੜਾ ਹੈ ਉਹਨਾਂ ਨੇ ਅਸਾਈਲਮ ਮੰਗੀ, ਪਰ ਉਹਨਾਂ ਨੂੰ ਦਿੱਤੀ ਨਹੀਂ, ਔਰ ਉਹਨਾਂ ਨੂੰ ਵਾਪਸ ਮੋੜ ਦਿੱਤਾ ਗਿਆ, ਇੰਡੀਆ ਭੇਜ ਦਿੱਤਾ ਗਿਆ, ਜਿੱਥੇ ਉਹਨਾਂ ਨੇ ਜਿਹੜਾ ਉਹ ਫੇਸ ਕੀਤਾ ਕਾਨੂੰਨ। ਔਰ ਤੇਜਿੰਦਰਪਾਲ ਸਿੰਘ ਬੇਸ਼ੱਕ ਕੈਨੇਡਾ ਦੇ ਵਿੱਚ ਜਿਹੜੇ ਉਹ ਬਾਹਰ ਆ ਗਏ, 3-4 ਸਾਲ ਉਹਨਾਂ ਨੇ ਉੱਥੇ ਕਾਫੀ ਸੇਵਾ ਦੇ ਜਿਹੜੇ ਹਿਊਮੈਨਿਟੇਰੀਅਨ ਕੰਮ ਸੀ ਉਹ ਵੀ ਕੀਤੇ, ਲੇਕਿਨ ਇਹਦੇ ਬਾਵਜੂਦ ਭਾਰਤ ਸਰਕਾਰ ਦਾ ਜ਼ੋਰ ਪਿਆ, ਕੈਨੇਡੀਅਨ ਰੈਫਿਊਜੀ ਬੋਰਡ ਨੇ ਉਹਨਾਂ ਨੂੰ ਅਸਾਈਲਮ ਨਹੀਂ ਦਿੱਤੀ ਤੇ ਉਹ ਵੀ ਡਿਪੋਰਟ ਹੋ ਕੇ ਜਿਹੜਾ ਇੰਡੀਆ ਪਹੁੰਚ ਗਏ। ਪਰ ਇਨ ਦਾ ਮੀਨ ਟਾਈਮ ਸਤਨਾਮ ਸਿੰਘ ਪੌਂਟਾ ਸਾਹਿਬ ਕਿਉਂਕਿ ਆਪਣੀ ਮਰਜ਼ੀ ਦੇ ਨਾਲ, ਇਹ ਨਹੀਂ ਸੀ ਵੀ ਇੱਥੋਂ ਉਹਨਾਂ ਨੂੰ ਫੜ ਕੇ ਭੇਜਿਆ, ਮੇਰਾ ਖਿਆਲ ਹੈ ਉਹ ਨੇਪਾਲ ਰਾਹੀਂ, ਕਾਠਮੰਡੂ ਰਾਹੀਂ ਜਾਂ ਜਿਵੇਂ ਉਹ ਵਾਪਸ ਪਹੁੰਚੇ, ਪਰ ਉਹਨਾਂ ਨੇ ਆਪਣੇ ਆਪ ਨੂੰ ਕਾਨੂੰਨ ਦੇ ਸਾਹਮਣੇ ਪੇਸ਼ ਕੀਤਾ। ਔਰ ਇਹ ਭਾਰਤੀ ਕਨਸਟੀਟਿਊਸ਼ਨ 'ਚ ਵੀ ਜਾਂ ਬਾਹਰ ਵੀ ਇੱਕ ਫਰੇਜ਼ ਯੂਜ਼ ਹੁੰਦਾ ਡਬਲ ਜੈਪਰਡੀ ਜੀ। ਉਹਦੇ 'ਚ ਇਹ ਹੁੰਦਾ ਕਿ ਵੀ ਜੇ ਤੁਸੀਂ ਇੱਕ ਵਾਰ ਇੱਕ ਜੁਰਮ ਦੀ ਸਜ਼ਾ ਭੋਗ ਚੁੱਕੇ ਹੋ ਕਿਤੇ ਵੀ, ਤੇ ਉਹਦੇ ਤੇ ਤੁਹਾਨੂੰ ਦੁਬਾਰਾ ਟਰਾਈ ਨਹੀਂ ਕੀਤਾ ਜਾ ਸਕਦਾ। ਸੋ ਜ਼ਾਹਰ ਹੈ ਵੀ ਜਿਹੜਾ ਉਹਨਾਂ ਦਾ ਆਰਗੂਮੈਂਟ ਸੀ ਇਹਨਾਂ ਦਾ ਸਤਨਾਮ ਸਿੰਘ ਪੌਂਟਾ ਸਾਹਿਬ ਦਾ, ਉਹ ਮੰਨਿਆ ਗਿਆ ਕੋਰਟ ਦੇ ਵਿੱਚ, ਔਰ ਥੋੜੀ ਦੇਰ ਬਾਅਦ ਹੀ ਜਿਹੜਾ ਉਹਨਾਂ ਨੂੰ ਉਹ ਬਾਹਰ ਆ ਗਏ, ਔਰ ਆਪਣਾ ਉਹ ਨਾਰਮਲ ਜਿਹੜਾ ਉਹਨਾਂ ਦਾ ਬਾਅਦ 'ਚ ਆਨੰਦ ਕਾਰਜ ਹੋਇਆ, ਉਹਨੂੰ ਚੰਡੀਗੜ੍ਹ 'ਚ ਰਹਿੰਦੇ ਨੇ, ਆਪਣਾ ਨਾਰਮਲ ਜੀਵਨ ਗੁਜ਼ਾਰਦੇ ਸੀ। ਤੇਜਿੰਦਰਪਾਲ ਸਿੰਘ ਇੱਥੋਂ ਗਏ, ਬਾਅਦ ਦੇ ਵਿੱਚ ਉਹਨਾਂ ਵਿਚਾਰਿਆਂ ਦੇ ਪਰਿਵਾਰਕ ਵੀ ਹਾਲਾਤ ਬਹੁਤ ਔਖਾ ਹੁੰਦਾ ਜਦੋਂ ਅਸੀਂ ਇਸ ਰਸਤੇ ਤੇ ਤੁਰਿਆਂ ਦੀ ਗੱਲ ਕਰਦੇ ਹਾਂ, ਬਹੁਤ ਘੱਟ ਹੁੰਦਾ ਜਿੱਥੇ ਕਿ ਤੁਹਾਡੇ ਪਰਿਵਾਰ ਇੰਟੈਕਟ ਰਹਿਣ, ਤੇ ਉਹ ਵਿਚਾਰੇ ਅੱਜ ਵੀ ਉਸੇ ਹੀ ਸੇਵਾ ਦੇ ਭਾਵ 'ਚ ਜਲੰਧਰ 'ਚ ਰਹਿੰਦੇ ਆ, ਆਪਣੀ ਜ਼ਿੰਦਗੀ ਦੇ ਅਖੀਰਲੇ ਦਿਨ ਕੱਲਮ ਕੱਲੇ ਗੁਜ਼ਾਰ ਰਹੇ ਸੀ। ਹੁਣ ਇਹ ਵਾਕਿਆ ਜਿਹੜਾ ਕਿ ਉਹਨਾਂ ਨੇ, ਕਿਉਂਕਿ 20 ਸਤੰਬਰ 1981 ਨੂੰ ਸੰਤਾਂ ਨੇ ਗ੍ਰਿਫਤਾਰੀ ਲਈ ਆਪਣੇ ਆਪ ਨੂੰ ਪੇਸ਼ ਕੀਤਾ ਚੌਂਕ ਮਹਿਤਾ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼, ਔਰ ਜਿਹੜੀਆਂ ਮੇਰੀ ਜ਼ਿੰਦਗੀ ਦੀਆਂ ਚੰਦ ਉਹ ਹਿਸਟੋਰੀਕਲ ਯਾਦਾਂ ਨੇ ਜਿਨ੍ਹਾਂ 'ਚ ਅਕਾਲ ਪੁਰਖ ਨੇ ਮੈਨੂੰ ਮੌਕਾ ਦਿੱਤਾ ਹੈ ਕਿ ਵੀ ਮੈਂ ਉੱਥੇ ਮੌਜੂਦ ਹੋਵਾਂ, ਔਰ ਤੁਸੀਂ ਉਹ ਨਜ਼ਾਰੇ ਔਰ ਉਹ ਚੜ੍ਹਦੀ ਕਲਾ ਅੱਖਾਂ ਨਾਲ ਦੇਖੀ ਹੁੰਦੀ ਹੈ। ਅਸੀਂ ਵੀ ਹਾਲਾਂਕਿ ਉਸ ਦਿਨ ਜਦੋਂ ਸੰਤਾਂ ਨੇ ਗ੍ਰਿਫਤਾਰੀ ਦੇਣੀ ਸੀ ਬੱਸਾਂ ਅੰਮ੍ਰਿਤਸਰ ਲਈ ਬੰਦ, ਕਿਉਂਕਿ ਚੌਂਕ ਮਹਿਤੇ ਦੇ ਲਈ ਤੁਸੀਂ ਜਲੰਧਰ ਅੰਮ੍ਰਿਤਸਰ ਰੋਡ ਦੇ ਉੱਤੇ GT ਰੋਡ ਤੋਂ ਮੁੜਦੇ ਹੋ, ਨੇੜੇ ਜੇ ਆ ਕੇ ਬਾਬਾ ਬਕਾਲਾ ਜਾਂ ਦੂਸਰੇ ਸਾਰੇ ਪਾਰਟ ਤੋਂ ਚੌਂਕ ਮਹਿਤੇ ਵੱਲ। ਔਰ ਇਸੇ ਤਰ੍ਹਾਂ ਜਿਹੜਾ ਇਹ ਉਹ ਮੌਕਾ ਸੀ ਕਿ ਅਸੀਂ ਸਕੂਟਰਾਂ ਦੇ ਉੱਤੇ, ਮੈਂ ਤੇ ਮੇਰੇ ਮਿੱਤਰ, ਅਸੀਂ ਉੱਥੇ ਪਹੁੰਚੇ, ਕਿਉਂਕਿ ਸਾਨੂੰ ਪਤਾ ਸੀ ਵੀ ਟ੍ਰੇਨਾਂ ਵੀ ਉਹਨਾਂ ਨੇ ਉਦੋਂ ਘਟਾ ਦਿੱਤੀਆਂ ਜਾਂ ਬੰਦ ਕਰ ਦਿੱਤੀਆਂ। ਔਰ ਮੈਂ ਉਸ ਇਕੱਠ ਨੂੰ ਵੀ ਦੇਖਿਆ ਹੋਇਆ, ਸੰਤਾਂ ਦੀ ਉਸ ਤਕਰੀਰ ਨੂੰ, ਜਥੇਦਾਰ ਗੁਰਦਿਆਲ ਸਿੰਘ ਜਨੋਆ ਜਥੇਦਾਰ ਹੁੰਦੇ ਸਨ ਅਕਾਲ ਤਖਤ ਦੇ, ਔਰ ਉਹ ਸਾਰੇ ਪਾਰਟ ਨੂੰ। ਸੋ ਉਹ ਇੱਕ ਇਸ ਕਿਸਮ ਦਾ ਸਮਾਂ ਸੀ, ਔਰ ਸੰਤਾਂ ਦੀ 2 ਲੱਖ ਤੋਂ ਜ਼ਿਆਦਾ ਦਾ ਇਕੱਠ ਸੀ। ਸੰਤਾਂ ਦੀ ਇਸ ਕਿਸਮ ਦੀ ਹਰਮਨ ਪਿਆਰਤਾ ਔਰ ਉਸ ਵੇਲੇ ਸਾਰੇ ਮਾਹੌਲ ਦੇ ਵਿੱਚ ਇੱਕ ਇਸ ਕਿਸਮ ਦੀ ਚੜ੍ਹਦੀ ਕਲਾ ਸੀ ਕਿ ਇਹ ਵਾਕਿਆ 20 ਸਤੰਬਰ ਨੂੰ ਸੰਤਾਂ ਦੀ ਗ੍ਰਿਫਤਾਰੀ ਹੁੰਦੀ ਹੈ, 29 ਸਤੰਬਰ ਨੂੰ ਇਹ 5 ਨੌਜਵਾਨ ਜਿਹੜੇ ਜਹਾਜ਼ ਨੂੰ ਲੈ ਜਾਂਦੇ ਨੇ, ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਹਦੇ ਬਾਵਜੂਦ ਪਾਕਿਸਤਾਨ ਦੇ ਟਰਾਇਲ 'ਚ ਉਹਨਾਂ ਨੂੰ ਉਮਰ ਕੈਦ ਹੋਈ।
ਹੁਣ ਜ਼ਾਹਰ ਹੈ ਵੀ ਇੱਕ ਸਟੇਜ ਤੇ ਜਦੋਂ ਤੁਸੀਂ ਆਪਣਾ ਜੀਵਨ ਜਿਹੜਾ ਹੈ ਉਹ ਇਸ ਪਾਸੇ ਲਾਇਆ, ਦਲ ਖਾਲਸਾ ਦੇ ਉਹ ਆ ਕੇ ਵੀ ਜਿੰਨੀ ਕੁ ਐਕਟੀਵਿਟੀ ਦਲ ਖਾਲਸਾ ਦੇ ਪ੍ਰਧਾਨ ਵੀ ਰਹੇ, ਹੁਣ ਅਚਾਨਕ ਅਸੀਂ ਕੀ ਦੇਖਦੇ ਹਾਂ ਕਿ ਵੀ ਇੱਕ ਪਾਸੇ ਤਾਂ ਇਹ ਹਕੂਮਤ, ਇਹ ਨਿਜ਼ਾਮ ਜਿਸ ਦੇ ਨਾਲ ਅਕਾਲੀਆਂ ਨੇ ਆਪਣੀ ਕਿਸਮਤ ਪਹਿਲੇ ਦਿਨ ਤੋਂ ਜੋੜੀ ਹੋਈ ਹੈ ਜੀ, ਹੁਣ ਉਹਨਾਂ ਨੇ, ਭਾਰਤ ਸਰਕਾਰ ਨੇ, ਔਰ ਕਿਉਂਕਿ ਦਿੱਲੀ ਦੇ ਵਿੱਚ ਜਿਹੜੀ ਲਾ ਐਂਡ ਆਰਡਰ ਦੀ ਗੱਲ ਹੈ, ਦਿੱਲੀ ਪੁਲਿਸ ਹੋਮ ਡਿਪਾਰਟਮੈਂਟ ਦੇ ਥੱਲੇ ਹੈ ਸੈਂਟਰ ਦੇ, ਬੇਸ਼ੱਕ ਸਰਕਾਰ ਉੱਥੇ ਕੇਜਰੀਵਾਲ ਦੀ ਪਾਰਟੀ ਦੀ ਹੈ ਪਰ ਉਹਨਾਂ ਦਾ ਕੰਟਰੋਲ ਨਹੀਂ ਹੈ ਜੀ, ਪੁਲਿਸ ਜਿਹੜੀ ਹੈ ਉਹਨਾਂ ਦੇ ਕੰਟਰੋਲ 'ਚ। ਸੋ 29 ਸਤੰਬਰ 2011 ਨੂੰ ਦਿੱਲੀ ਪੁਲਿਸ ਨੇ, ਜ਼ਾਹਰ ਹੈ ਹੋਮ ਮਿਨਿਸਟਰੀ ਦੇ ਕਹਿਣ ਤੇ, ਸਪਲੀਮੈਂਟਰੀ ਚਾਰਜ ਉੱਥੇ ਦਿੱਲੀ ਕੋਰਟ 'ਚ ਫਾਈਲ ਕੀਤਾ ਕਿ ਵੀ ਅਸੀਂ ਇਹਨਾਂ ਨੂੰ, ਜਿਹੜੇ ਦੋਨੋਂ ਤੇਜਿੰਦਰਪਾਲ ਸਿੰਘ ਔਰ ਸਤਨਾਮ ਸਿੰਘ ਪੌਂਟਾ ਸਾਹਿਬ, ਇਹਨਾਂ ਨੂੰ ਅਸੀਂ ਦੇਸ਼ ਧਰੋਹ ਦੇ ਜਿਹੜੇ ਹੈ ਉਸ ਦੇ ਥੱਲੇ ਜਿਹੜਾ ਉਹ ਟਰਾਈ ਕਰਨਾ ਚਾਹੁੰਦੇ, ਕਿਉਂਕਿ ਇੰਨੇ ਸਾਲ ਪਹਿਲਾਂ, ਅੱਜ ਜਦੋਂ ਅਸੀਂ 36 ਸਾਲ ਕਹਿੰਦੇ ਸੋ ਉਦੋਂ ਜ਼ਾਹਰ ਹੈ 31 ਸਾਲ ਪਹਿਲਾਂ, ਸੋ ਉਹ ਪਈ ਰਹੀ ਜਾਂ ਦੂਜੇ। ਹੁਣ ਅਚਾਨਕ ਜਦੋਂ ਅਸੀਂ ਕਹਿ ਰਹੇ ਹਾਂ ਵੀ ਇੱਕ ਪਾਸੇ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਯਾਦ ਦਿੱਲੀ ਔਰ ਦੂਸਰੀ ਦੁਨੀਆ ਦੇ ਵਿੱਚ ਸਿੱਖ ਸੰਗਤ ਮਨਾ ਰਹੀ ਹੈ ਕਿ ਦਿੱਲੀ ਕੋਰਟ 'ਚ ਕੱਲ ਜਿਹੜਾ ਦਿੱਲੀ ਦੀ ਮੈਜਿਸਟ੍ਰੇਟ ਨੇ ਉਹਨਾਂ ਨੂੰ ਇਹ ਕਿਹਾ ਕਿ ਵੀ ਇਹ ਚਾਰਜ ਸ਼ੀਟ ਤੁਹਾਡੇ ਤੇ ਆਈ ਹੈ ਔਰ ਅਸੀਂ ਇਹਦੇ ਤੇ ਟ੍ਰਾਇਲ ਚਲਾਣਾ। ਸੋ 2 ਦਿਨ ਦੀ ਅੰਤਰਮ ਜ਼ਮਾਨਤ ਜਿਹੜੀ ਹੈ ਉਹਨਾਂ ਨੂੰ ਦਿੱਤੀ ਗਈ ਔਰ ਇਸ ਦੇ ਵਿੱਚ ਉਹਨਾਂ ਦੇ ਉੱਤੇ ਜਿਹੜਾ 36 ਸਾਲ ਬਾਅਦ ਉਹ ਫੇਰ ਦੇਸ਼ ਧਰੋਹੀ ਨੇ, ਔਰ ਇਹਦੇ 'ਚ ਜਿਹੜੇ ਪ੍ਰੋਵੀਜ਼ਨ ਨੇ ਦੇਸ਼ ਧਰੋਹੀ ਦੇ ਨਾਲ ਹੋਰ ਵੀ ਉਹਨਾਂ ਨੇ ਕਿਹਾ ਜੀ ਤੁਸੀਂ ਪਿੰਡਰਾਂਵਾਲੇ ਜ਼ਿੰਦਾਬਾਦ ਦੇ ਨਾਰੇ ਲਾਏ, ਭਾਰਤ ਸਰਕਾਰ ਮੁਰਦਾਬਾਦ, ਇਦਾਂ ਦੇ ਵੀ ਜਿਹੜਾ ਉਹਨਾਂ ਨੇ ਨਾਲ ਜੋੜ ਕੇ, ਔਰ ਉਹਨਾਂ ਨੇ ਇਹਦੇ 'ਚ ਦੁਬਾਰਾ ਉਮਰ ਕੈਦ ਵੀ ਹੋ ਸਕਦੀ ਹੈ, ਡੈਥ ਸੈਂਟੈਂਸ ਵੀ ਹੋ ਸਕਦੀ ਹੈ। ਔਰ ਅੱਜ ਜਦੋਂ ਮੇਰੀ ਸਤਨਾਮ ਸਿੰਘ ਪੌਂਟਾ ਸਾਹਿਬ ਨਾਲ, ਭਾਵੇਂ ਹੁਣ ਉਹ ਚੰਡੀਗੜ੍ਹ ਰਹਿੰਦੇ ਨੇ, ਗੱਲਬਾਤ ਹੋ ਰਹੀ ਸੀ ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਇਹ ਕੀ ਚੱਲ ਰਿਹਾ? ਕਹਿੰਦੇ ਵੀ ਦੇਖ ਲਓ ਕਿ ਵੀ ਇਹੀ ਕਾਨੂੰਨ ਸਰਕਾਰਾਂ ਦੇ ਜਿਹੜੇ ਨੇ ਬਹੁ ਗਿਣਤੀ ਦੇ ਲਈ ਕੀ ਹੈ ਔਰ ਕਿਵੇਂ ਤੁਸੀਂ 36-37 ਸਾਲ ਬਾਅਦ ਆਲਰੇਡੀ ਜਿਨ੍ਹਾਂ ਦੇ ਥੱਲੇ ਤੁਸੀਂ ਸਜ਼ਾ ਭੋਗ ਚੁੱਕੇ ਹੋ ਜੀ, ਉਹ ਤੁਹਾਡੇ ਤੇ ਦੁਬਾਰਾ ਚਾਰਜ ਲਿਆਂਦੇ ਜਾ ਰਹੇ ਨੇ। ਔਰ ਅੱਜ ਸਤਨਾਮ ਸਿੰਘ ਪੌਂਟਾ ਸਾਹਿਬ ਹੋਰਾਂ ਨੂੰ ਅਸੀਂ ਲਾਈਨ ਅਪ ਕੀਤਾ ਹੈ 9:30 ਤੋਂ 10 ਵਜੇ ਦੇ ਪ੍ਰੋਗਰਾਮ ਦੇ ਵਿੱਚ, ਜਿਹੜਾ ਉਹਨਾਂ ਦੇ ਨਾਲ ਅਮਰਵੀਰ ਸਿੰਘ ਗੱਲਬਾਤ ਕਰਨਗੇ। ਸੋ ਦਰਸ਼ਕ ਜ਼ਰੂਰ ਟਿਊਨ ਇਨ ਰਹਿਣ। ਔਰ ਇਹਦੇ 'ਚ ਜ਼ਾਹਰ ਹੈ ਕਿ ਵੀ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਮਨ ਸਾਹਮਣੇ, ਜਦੋਂ ਅਸੀਂ ਆਪਣੇ ਮਾਨਸਿਕ ਵਿਚਾਰ ਕਰਦੇ ਹਾਂ ਕਿ ਇੱਕ ਪਾਸੇ ਉਹੀ ਦਿੱਲੀ ਹੈ ਜਿੱਥੇ 33 ਸਾਲ ਪਹਿਲਾਂ ਨਵੰਬਰ ਦੇ ਪਹਿਲੇ ਹਫ਼ਤੇ 1984 'ਚ ਹਜ਼ਾਰਾਂ ਸਿੱਖ ਜਿਉਂਦੇ ਸਾੜ ਦਿੱਤੇ ਗਏ, ਗਲਾਂ 'ਚ ਟਾਇਰ ਪਾ ਕੇ, ਸੈਂਕੜਿਆਂ ਸਿੱਖ ਬੀਬੀਆਂ ਬੇਪਤ ਹੋਈਆਂ, ਛੋਟੇ-ਛੋਟੇ ਬੱਚੇ ਜਿਹੜੇ ਨੇ ਉਹ ਗੈਸ ਦੇ ਉੱਤੇ ਰੱਖ ਕੇ ਰੋਸਟ ਕਰ ਦਿੱਤੇ ਗਏ, ਬਿਲੀਅਨਸ ਆਫ ਰੁਪੀਸ ਦੀ ਜਿਹੜੀ ਹੈ ਉਹ ਪ੍ਰਾਪਰਟੀ ਡਿਸਟਰੋਏ ਕਰ ਦਿੱਤੀ ਗਈ। ਜ਼ਾਹਰ ਹੈ ਰਿਪੋਰਟਾਂ ਸਾਹਮਣੇ ਨੇ, ਉਹ ਹੂ ਆਰ ਗਿਲਟੀ ਹੋਏ, ਉਹ ਦਿੱਲੀ ਦੇ ਨਾਲ ਸੰਬੰਧਿਤ ਉਸ ਵੇਲੇ ਦੇ ਗਰੁੱਪ ਸਿਟੀਜ਼ਨਸ ਫॉर ਡੈਮੋਕ੍ਰੇਸੀ ਔਰ ਉਹਨਾਂ ਗਰੁੱਪਾਂ ਦੀਆਂ ਰਿਪੋਰਟਸ ਹੋਣ। 33 ਸਾਲ ਬੀਤਣ ਬਾਅਦ ਵੀ ਡਰਾਮੇਬਾਜ਼ੀ ਚੱਲ ਰਹੀ ਹੈ। ਉਹ ਜਗਦੀਸ਼ ਟਾਈਟਲਰ ਹੋਏ, ਪ੍ਰਕਾਸ਼ ਦਾਸ ਸ਼ਾਸਤਰੀ ਹੋਏ, ਕੋਈ ਹੋਰ ਹੋਣ, ਔਰ ਕਮਲਨਾਥ ਵਰਗੇ ਜਿਨ੍ਹਾਂ ਨੇ ਵਜ਼ੀਰੀਆਂ ਵੀ ਮਾਣੀਆਂ ਔਰ ਦੂਜਾ। ਲੇਕਿਨ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਉਹੀ ਜਿਹੜਾ ਉਹਨਾਂ ਦਾ ਕਾਨੂੰਨ, ਜਦੋਂ ਸਿੱਖਾਂ ਦੇ ਉੱਤੇ ਗੱਲ ਆਉਂਦੀ ਹੈ ਕਿ ਆਲਰੇਡੀ ਜਿਨ੍ਹਾਂ ਨੇ ਸਜ਼ਾ ਭੋਗੀ ਹੈ ਔਰ ਕਿਸੇ ਵੀ ਇੰਟਰਨੈਸ਼ਨਲ ਲਾਅ ਦੇ ਥੱਲੇ, ਇੰਟਰਨੈਸ਼ਨਲ ਜੂਰਿਸਪ੍ਰੂਡੈਂਸ ਦੇ ਵਿੱਚ ਇਹ ਨਹੀਂ ਹੈ ਕਿ ਜਿਹਦੇ ਲਈ ਕੋਈ ਆਲਰੇਡੀ ਸਜ਼ਾ ਯਾਫਤਾ ਹੋ ਚੁੱਕਾ ਹੈ ਉਸ ਨੂੰ ਤੁਸੀਂ ਦੁਬਾਰਾ ਉਸ ਦੇ ਲਈ ਜਿਹੜਾ, ਪਰ ਉਹ ਮੈਸੇਜ ਸਿੱਖਾਂ ਨੂੰ ਇਹੀ ਜਿਹੜਾ ਸਫਰ ਕ੍ਰਿਮੀਨਲ ਟ੍ਰਾਈਬ ਤੋਂ ਸ਼ੁਰੂ ਹੋਇਆ ਸੀ, ਉਹ ਮੈਸੇਜ ਦੇ ਰਹੇ ਨੇ ਕਿ ਭਾਈ ਇੱਥੇ ਤੁਹਾਨੂੰ ਜਿਹੜਾ ਉਹ ਗੋਡੇ ਟੇਕੋਗੇ ਹੀ ਨਹੀਂ, ਅਸੀਂ ਤੁਹਾਨੂੰ ਕਿਸੇ ਵੀ ਹਾਲਤ ਦੇ ਵਿੱਚ। ਹੁਣ ਉਹ ਹੈ ਵੀ ਇੱਕ ਪਾਸੇ ਬਾਪੂ ਸੂਰਤ ਸਿੰਘ ਜਾਂ ਸਿੱਖਾਂ ਦੀ ਮੰਗ ਕਿ ਭਾਈ ਜਿਹੜੇ ਜੇਲ੍ਹਾਂ 'ਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਜਿਨ੍ਹਾਂ ਨੂੰ 16 ਸਾਲ 18 ਸਾਲ 20 22 ਸਾਲ ਭੋਗ ਚੁੱਕੇ ਨੇ, ਉਹਨਾਂ ਨੂੰ ਛੱਡੋ। ਔਰ ਉਹਦੇ ਲਈ ਇਹ ਮੰਗ ਵੀ ਹੈ, ਉਹਦੇ ਲਈ ਹੜਤਾਲਾਂ ਵੀ ਹੋਈਆਂ, ਉਹਦੇ ਲਈ ਹੋਰ ਯਤਨ ਵੀ ਨੇ। ਔਰ ਈਵਨ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਵਰਗਾ ਜਿਹੜਾ ਮਾਨਸਿਕ ਤੌਰ ਦੇ ਉੱਤੇ ਵੀ ਜਿਹੜਾ ਹੈ ਉਹ ਤੰਦਰੁਸਤ ਨਹੀਂ ਨੇ, ਉਹਨਾਂ ਦੀ ਅਜੇ ਤੱਕ ਰਿਹਾਈ ਨਹੀਂ ਹੋਈ। ਪੈਰੋਲ ਮਾੜੀ ਮੋਟੀ ਹੁੰਦੀ ਹੈ, ਪਰ ਉਹਨਾਂ ਨੂੰ ਤਾਂ ਕੀ ਛੱਡਣਾ ਹੈ ਇਹਨਾਂ ਨੇ ਜਿਹੜੇ ਆਲਰੇਡੀ ਸਜ਼ਾਵਾਂ ਭੋਗ ਚੁੱਕੇ ਨੇ। ਔਰ 36 ਸਾਲ ਬਾਅਦ ਇਹ ਵਾਪਸ ਜਿਹੜੇ ਦੋ ਇਹ ਨੌਜਵਾਨ ਜਿਹੜੇ ਸਨ, ਜਿਨ੍ਹਾਂ ਦੀ ਜ਼ਿੰਦਗੀ ਹੁਣ ਤੁਸੀਂ 36 ਸਾਲ ਐਡ ਕਰ ਲਓ, ਕਿਸੇ ਦੀ ਵੀ ਉਮਰ
18 ਸਾਲ 20 ਸਾਲ ਦੇ ਵਿੱਚ ਤੇ ਆਲਮੋਸਟ ਉਹ ਸੀਨੀਅਰ ਸਿਟੀਜ਼ਨ ਬਣ ਚੁੱਕੇ ਨੇ। ਸੋ ਇਸ ਦੇ ਬਾਵਜੂਦ ਉਹ ਜਿਹੜਾ ਹੈ ਉਸ ਸਾਰੇ ਟ੍ਰਾਇਲ ਨੂੰ ਅੱਗੇ ਤੋਰਨਾ ਚਾਹੁੰਦੇ ਨੇ। ਔਰ ਦੂਸਰਾ ਦੇਖੋ, ਜਦੋਂ ਤੁਸੀਂ ਸਾਰੇ ਸਫ਼ਰ ਚੋਂ ਨਿਕਲਦੇ ਹੋ, ਕਹਿਣ ਨੂੰ ਹੁੰਦਾ ਤੁਹਾਡੇ ਰਿਸ਼ਤੇਦਾਰ ਵੀ ਸਾਥ ਛੱਡ ਜਾਂਦੇ ਨੇ, ਮਾਪਿਓ ਵੀ। ਹੁਣ ਹਾਲਾਂਕਿ ਅਸੀਂ ਬਹੁਤ ਵਾਰ ਜਦੋਂ ਘਰੇਲੂ ਰਿਸ਼ਤਿਆਂ ਦੀ ਗੱਲ ਕਰਦੇ ਹਾਂ, ਮਾਪਿਓ ਦਾ ਇੱਕ ਬੜਾ ਪਾਇਸ ਰਿਸ਼ਤਾ ਹੁੰਦਾ। ਔਰ ਕੱਲ ਹੀ ਮੈਂ ਇੱਕ ਗੱਲਬਾਤ ਕਹਿ ਰਿਹਾ ਸੀ, ਮੈਂ ਕਿਹਾ ਜੀ ਇਦਾਂ ਦੇ ਇਨਸੀਡੈਂਟਸ ਜਾਂ ਇੰਸਟਾਂਸ ਵੀ ਨੇ, ਉਦਾਹਰਨਾਂ ਨੇ ਜੀ, ਕਿ ਜਦੋਂ ਮੁੰਡਾ ਜੁਝਾਰੂਆਂ ਦੇ ਨਾਲ ਰਲਿਆ, ਰੋਜ਼ਾਨਾ ਪੁਲਿਸ ਰੇਡ ਕਰ ਰਹੀ ਹੈ, ਮੁੰਡਾ ਭਗੌੜਾ ਹੈ, ਮਾਂ ਬਾਪ ਨੂੰ ਘਰੋਂ ਚੁੱਕ ਕੇ ਲਿਜਾਂਦੇ ਨੇ, ਟਾਰਚਰ ਕਰਕੇ ਛੱਡਦੇ ਨੇ, ਰੋਜ਼ ਬੇਪਤ ਹੋ ਰਿਹਾ, ਭੈਣ ਬੇਪਤ ਹੋ ਰਹੀ ਹੈ। ਤੇ ਕਈ ਵਾਰ ਉਹ ਮਾਪੇ ਵੀ ਅਰਦਾਸ ਕਰਦੇ ਸੀ ਕਿ ਮਹਾਰਾਜ ਕਿਤੇ ਮਾਰਿਆ ਹੀ ਜਾਏ, ਸਾਡੀ ਜਾਨ ਤਾਂ ਛੁੱਟੇ ਜੀ। ਕਿ ਵੀ ਇਹ ਹੁੰਦਾ ਜਾਂ ਹੋਇਆ। ਉਹ ਵੀ ਹਾਲਾਤ ਆਏ ਕਿ ਜਿਨ੍ਹਾਂ ਦੇ ਵਿੱਚ ਈਵਨ ਸਹੁਰਿਆਂ ਨੇ ਜਾਂ ਦੂਜਿਆਂ ਨੇ ਆਪਣੇ ਜਵਾਈ ਫੜਵਾ ਦਿੱਤੇ, ਕਿਉਂਕਿ ਉਹਨਾਂ ਨੂੰ ਇਹੀ ਨਹੀਂ ਵੀ ਉਹਨਾਂ ਨੂੰ ਤੰਗ ਕੀਤਾ ਜਾਂਦਾ ਸੀ। ਇਸ ਕਿਸਮ ਦੇ ਵਾਕਿਆਤ ਵੀ ਨੇ ਕਿ ਜਿਹੜੇ ਜੁਝਾਰੂ ਇਸ ਪਾਸੇ ਤੁਰੇ, ਜਾਂ ਉਹਨਾਂ ਦੀਆਂ ਭੈਣਾਂ ਨੇ ਵਿਆਹੀਆਂ ਹੋਈਆਂ, ਚਲੋ ਜੇ ਕੋਈ ਤੁਰਿਆ ਉਹਨੂੰ ਹੋਇਆ ਜੀ ਚਲੋ ਭੈਣਾਂ ਵਸਦੀਆਂ ਨੇ ਘਰਾਂ, ਉਹਨਾਂ ਦੇ ਟੱਬਰਾਂ ਨੂੰ ਚੁੱਕਿਆ ਔਰ ਉਹਨਾਂ ਨੂੰ ਫੋਰਸ ਕੀਤਾ ਜਵਾਈਆਂ ਨੂੰ ਕਿ ਭਾਈ ਛੱਡੋ ਇਹਨਾਂ ਨੂੰ, ਤਾਂ ਕਿ ਦੁਨੀਆ ਨੂੰ ਪਤਾ ਲੱਗੇ ਵੀ ਕੀ ਹੈ। ਔਰ ਇਹੀ ਨਹੀਂ, ਬਹੁਤ ਹਾਲਤਾਂ ਦੇ ਵਿੱਚ ਮੈਂ ਤਾਂ ਜਦੋਂ ਈਵਨ ਨਵਨੀਤ ਕੌਰ ਭੁੱਲਰ, ਦਵਿੰਦਰਪਾਲ ਸਿੰਘ ਭੁੱਲਰ ਦੀ ਸਿੰਘਣੀ ਦਾ ਜ਼ਿਕਰ ਕਰਦਾ, ਕੈਨੇਡੀਅਨ ਸਿਟੀਜ਼ਨ, ਜਾਂ ਕਿਵੇਂ ਉਸ ਬੀਬੀ ਨੇ, ਹਾਲਾਂਕਿ ਮੈਰਿਡ ਲਾਈਫ ਤੋਂ ਬਾਅਦ ਸ਼ਾਇਦ ਮਹੀਨਾ ਵੀ ਉਹ ਇਕੱਠੇ ਨਹੀਂ ਸੀ ਰਹੇ, ਲੇਕਿਨ ਮੈਂ ਇਹ ਬਹੁਤ ਵਾਰ ਦੇਖਦਾ ਵੀ ਇਹ ਕਹਿਣਾ ਸੌਖਾ ਹੁੰਦਾ ਜਦੋਂ ਤੁਸੀਂ ਉਹਨਾਂ ਹਾਲਾਤਾਂ ਨੂੰ ਫੇਸ ਕਰਦੇ ਹੋ, ਉਹਨਾਂ ਰਿਸ਼ਤੇਦਾਰਾਂ ਨੂੰ ਫੇਸ ਕਰਦੇ ਹੋ, ਬਿਲਕੁਲ, ਕਿ ਕਿਵੇਂ ਸਿਦਕ ਨਿਭਾਇਆ। ਔਰ ਜਿਵੇਂ ਕਿਸੇ ਨੂੰ ਤੁਸੀਂ ਉਸ ਮੌਤ ਦੀ ਗਿਰਫਤ ਚੋਂ ਕੱਢ ਕੇ ਲਿਆਂਦੇ ਹੋ, ਲੇਕਿਨ ਐਸਾ ਵੀ ਨਹੀਂ ਸੀ ਕਿ ਵੀ ਸਾਰਿਆਂ ਚੋਂ ਸਿਦਕ ਰਿਹਾ। ਘਰ ਬੜੀ ਬੁਰੀ ਤਰ੍ਹਾਂ ਟੁੱਟੇ, ਬੱਚਿਆਂ ਦਾ ਇੱਕ ਆਪਣਾ ਮਕਾਮ ਰਹਿੰਦਾ ਹੈ ਕਿ ਵੀ ਜੇ ਉਹ ਰੁਲ ਰਲ ਗਏ, ਰਿਸ਼ਤੇਦਾਰਾਂ ਨੇ ਕਿਨੇ ਹੁਣ ਇਹ ਦੋਨੋਂ ਹੀ ਜਿਹੜੇ ਨੇ, ਖਾਸ ਤੌਰ ਤੇ ਸਤਨਾਮ ਸਿੰਘ ਪੌਂਟਾ ਸਾਹਿਬ, ਇਹ ਆਪਣੀ ਜ਼ਿੰਦਗੀ ਨੂੰ ਵਾਪਸ ਪੈਰਾਂ ਤੇ ਕਰਕੇ, ਜਿਵੇਂ ਤੁਸੀਂ ਕਿ ਭਾਈ ਅਸੀਂ ਆਪਣਾ ਕੌਮੀ ਪੱਖ ਨਿਭਾਇਆ, ਕੌਮੀ ਫਰਜ਼। ਹੁਣ ਇਸ ਸਾਰੇ ਚੋਂ ਦੱਸ ਰਹੇ ਸੀ ਕਿ ਵਕੀਲ ਜਿਹੜੇ ਨੇ ਇੱਕ ਪੇਸ਼ੀ, ਇਹ ਲੋਅਰ ਕੋਰਟ 'ਚ ਆ ਜੇ ਕੇਸ, ਕੋਈ ਹਾਈ ਕੋਰਟ ਸੁਪਰੀਮ ਕੋਰਟ ਨਹੀਂ, ਵੀ 2 ਲੱਖ ਤੋਂ 5 ਲੱਖ ਰੁਪਏ ਤੱਕ ਦੀ ਮੰਗ ਹੈ। ਕਹਿੰਦੇ ਹੁਣ ਦੇਖਦੇ ਵੀ ਕਿਵੇਂ। ਹੁਣ ਜਦੋਂ ਤੁਸੀਂ ਬੇਰੁਜ਼ਗਾਰ ਵੀ ਰਹੇ ਹੋ, ਇਸ ਸਾਰੇ 'ਚ ਵੀ ਰਹੇ ਹੋ, ਆਲ ਆਫ ਏ ਸਡਨ ਇਹ ਜਿਹੜੇ ਚੈਲੰਜਸ ਨੇ, ਇੱਥੇ ਬੈਠਿਆ ਤਾਂ ਜਿਹੜੇ ਸਾਡੇ ਵੀ ਕਈ ਜਿਹੜੇ ਡਿਟਰੈਕਟਰਸ ਨੇ ਉਹ ਕਹਿ ਦੇਣਗੇ ਜੀ ਇੱਥੇ ਤੁਸੀਂ ਬਹਿ ਕੇ ਗੱਲਾਂ ਕਰਦੇ ਹੋ, ਉੱਥੇ ਜਾ ਕੇ ਗੱਲ ਕਰੋ। ਇਹ ਸਾਰੇ ਉਹ ਨੇ ਜਿਨ੍ਹਾਂ ਨੇ ਉੱਥੇ ਰਹਿ ਕੇ ਗੱਲ ਵੀ ਕੀਤੀ ਆ, ਅੱਜ ਵੀ ਕਰ ਰਹੇ ਨੇ। ਹਾਲਾਂ ਉਹਨਾਂ ਨਾਲ ਗੱਲਬਾਤ ਤੋਂ ਮੈਂ ਸਗੋਂ ਉਦਾਸ ਸੀ ਜਦੋਂ ਮੈਂ ਕੀਤਾ, ਕਿਉਂਕਿ ਮੈਨੂੰ ਲੱਗਦਾ ਸੀ ਕਿ ਵੀ ਇਹ ਇੱਕ ਜਿਹਨੂੰ ਕਹਿੰਦੇ ਨੇ ਕਿ ਵੀ ਅਸਮਾਨ ਚੋਂ ਇੱਕ ਵਾਰੀ ਫਿਰ ਬਿਜਲੀ ਡਿੱਗੀ ਹੈ। ਉਹਨਾਂ ਨੇ ਬੜੇ ਸਹਿਜ, ਉਹਨਾਂ ਨੇ ਕਿਹਾ ਜੀ ਕੋਈ ਨਹੀਂ ਹੈ, ਇਹ ਇੱਕ ਹਿੱਸਾ ਹੈ ਜਦੋਂ ਇਸ ਰਸਤੇ ਤੇ ਅਸੀਂ ਤੁਰੇ। ਸੋ ਮੈਂ ਸਮਝਦਾ ਵੀ ਇਹ ਸਾਡੇ ਉਹ ਵੀਰ ਭੈਣ ਜਿਨ੍ਹਾਂ ਨੂੰ ਅਜੇ ਵੀ ਕਦੇ ਨਾ ਕਦੇ ਇਹ ਲਕਵਾ ਮਾਰ ਜਾਂਦਾ ਹੈ ਕਿ ਜੀ ਭਾਰਤੀ ਨਕਸ਼ੇ 'ਚ, ਭਾਰਤੀ ਝੰਡੇ ਥੱਲੇ, ਭਾਰਤ ਦੇ ਨਾਲ ਰਲ ਕੇ ਅਸੀਂ ਦੇਖੀਏ, ਵੱਧ ਅਧਿਕਾਰ ਹੋ ਜਾਣ, ਇੱਧਰ ਹੋ ਜਾਏ, ਉੱਧਰ ਹੋ ਜਾਏ। ਤੇ ਤੁਸੀਂ ਹਾਲ ਦੇਖੋ ਕਿ ਵੀ ਇਨ ਦਾ ਐਂਡ ਆਫ ਦਾ ਡੇ ਸਰਕਾਰ ਦੀ ਨੀਤੀ ਕੀ ਹੈ। ਅਸੀਂ ਤਾਂ ਉਹਨਾਂ ਨੂੰ ਛਡਾਉਣ ਦੀ ਮੰਗ ਕਰ ਰਹੇ ਸੀ ਜਾਂ ਕਰ ਰਹੇ ਹਾਂ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਭੋਗੀਆਂ, ਉਹਨਾਂ ਨੂੰ ਛੱਡੋ। ਤੇ ਇੱਥੇ ਜਿਹੜੇ ਭੋਗ ਕੇ ਆਲਰੇਡੀ ਬਾਹਰ ਆਏ ਹੋਏ ਨੇ ਉਹ ਦੇਸ਼ ਧਰੋਹੀ ਨੇ। ਜੇ ਉੱਥੇ ਰੈਫਰੈਂਡਮ 2020 ਦੀ ਗੱਲ ਕਰਨ ਵਾਲੇ ਕੋਈ ਪ੍ਰੈਸ ਪੋਸਟਰ ਲਾਉਂਦੀ ਆ, ਉਹ ਦੇਸ਼ ਧਰੋਹੀ ਹੈ। ਜੇ ਕੋਈ ਜਿਹੜਾ ਆਪਣੇ ਸਰਬੱਤ ਖਾਲਸਾ ਕਰਕੇ ਆਪਣੇ ਇਸ਼ਟ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਦੀ ਗੱਲ ਜਿਹੜਾ ਉਹ ਸਾਂਝੀ ਕਰਦਾ, ਉਹ ਦੇਸ਼ ਧਰੋਹੀ ਹੈ। ਹੁਣ ਇਸ ਸਾਰੇ 'ਚ ਕਿਉਂਕਿ ਦੁਸ਼ਮਣ ਬਾਤ ਕਰੇ ਅਨਹੋਣੀ, ਸਾਨੂੰ ਕੋਈ ਭੁਲੇਖਾ ਨਹੀਂ ਹੈ ਕਿ ਇਹ ਸਰਕਾਰ, ਇਸ ਦੀਆਂ ਨੀਤੀਆਂ ਕੀ ਨੇ, ਪਰ ਘੱਟੋ ਘੱਟ ਸਾਡੇ ਉਹ ਭੁੱਲੜ ਵੀਰ ਭੈਣਾਂ ਜਿਹੜੇ ਕਿ ਅੱਜ ਵੀ ਖਾਲਿਸਤਾਨ ਦੇ ਭਗੌੜੇ ਨੇ, ਜਾਂ ਇਸ ਸਾਰੇ ਨੂੰ ਕਿਸੇ ਹੋਰ ਲੈਂਸ ਤੋਂ ਦੇਖਣ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਨੂੰ ਜ਼ਰੂਰ ਸਮਝ ਆਉਣੀ ਚਾਹੀਦੀ ਹੈ ਕਿ ਇਹ ਰਜੀਮ ਕੀ ਹੈ ਔਰ ਇਹਨਾਂ ਦੇ ਇਰਾਦੇ ਕੀ ਨੇ। ਜੀ ਡਾਕਟਰ ਸਾਹਿਬ, ਤੁਸੀਂ ਬਹੁਤ ਹੀ ਅੱਜ ਸ਼ੌਕਿੰਗ ਨਿਊਜ਼ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਇਹਨੂੰ ਕਹਿੰਦੇ ਨੇ ਕਿ ਬੇਕਰੇ ਹੋਣ ਦੀ ਨਿਸ਼ਾਨੀ। ਡਾਕਟਰ ਸਾਹਿਬ, ਇਹ ਤੋਂ ਪਹਿਲਾਂ ਆਪਾਂ ਬ੍ਰੇਕ ਲੈ ਲਈਏ। ਵੀਅਰਸ, ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਸਾਨੂੰ ਤੁਹਾਡੀ ਮਾਈਕ ਸਹਾਇਤਾ ਦੀ ਬਹੁਤ ਹੀ ਸਖਤ ਜ਼ਰੂਰਤ ਹੈ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ www.tv84.tv ਤੇ ਪੇਪਲ ਰਾਹੀਂ ਰਿਕਰਿੰਗ ਡੋਨਰ ਜ਼ਰੂਰ ਬਣ ਸਕਦੇ, ਜਾਂ ਫਿਰ ਤੁਸੀਂ ਚੈੱਕ ਬਣਾ ਕੇ TV 84 ਦੇ ਨਾਂ ਤੇ ਭੇਜ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗਲੈਂਡ ਸਿਟੀ,
ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5164060694। ਥੈਂਕ ਯੂ ਸੋ ਮਚ ਵੀਅਰ, ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।